तेरे दसता ही तेरे घर से भांडे विक जाएंगे ये मेरा पंगा लेगा। तेरे घर से भांडे विका दूंगा, समझ आ गई ना। तू तेरा इलाज मैं करांगा हूं तेरा ते कल तू लगे तेरे घर तेरा इलाज मैं कल तू करांगा। तू कहना तेरे तेरे मैं भांडे विका दूंगा। ਤੇ ਸ਼ੀਤਲ ਅੰਗਰਾਲ ਦੇ ਉੱਤੇ 9 FIR ਦਰਜ ਨੇ। ਸ਼ੀਤਲ ਅੰਗਰਾਲ 2012 ਦੀ ਗੱਲ ਹੈ ਜਦੋਂ ਸੁਸ਼ੀਲ ਰਿੰਕੂ ਤੋਂ ਹਾਰ ਗਿਆ ਸੀਗਾ ਤੇ ਇੱਥੋਂ ਤੱਕ ਧਮਕਾ ਰਿਹਾ ਵਾ ਕਿ ਸ਼ੀਤਲ ਅੰਗਰਾਲ ਉਹਨੂੰ ਕਹਿ ਰਿਹਾ ਕਿ ਤੇਰੇ ਤੇ ਮੈਂ ਚਿੱਟੇ ਦਾ ਪਰਚਾ ਪਵਾ ਦੂੰਗਾ। ਚਿੱਟੇ ਨਾ ਕੋਂਗ ਦੇ ਨਾਲ ਨਹੀਂ ਕੌਣ ਵੇਚਦਾ ਕਿੰਨੇ ਵੇਚਿਆ ਜਿਹੜਾ ਚਿੱਟਾ ਵੇਚਦੇ ਮੇਰੇ ਵੈਸਟ ਦੇ ਵਿੱਚ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਬਾਰੇ ਅਜਿਹੇ ਖੁਲਾਸੇ ਕਰਾਂਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ। ਵੈਸੇ ਤਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੇ 4-5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿੰਨਾ IT ਸੈੱਲ ਹੈ ਤੇ ਜਿੰਨੇ ਇਹਨਾਂ ਦੇ ਲੀਡਰ ਨੇ ਉਹ ਦੂਜੇ ਲੀਡਰਾਂ ਦੀਆਂ ਆਡੀਓ ਕੱਢ ਕੇ ਲਿਆਉਂਦੇ ਹੁੰਦੇ ਸੀ ਜਾਂ ਉਹਨਾਂ ਦੇ ਸਕੈਂਡਲ ਕੱਢ ਕੇ ਇੱਕ ਵਿਰੋਧੀ ਧਿਰ ਦੇ ਤੌਰ ਤੇ ਇਹ ਕੰਮ ਕਰਨਾ ਚਾਹੀਦਾ ਵੀ ਹੈ ਤੇ ਕੰਮ ਚੰਗਾ ਵੀ ਹੈ ਕਿ ਦੂਜੇ ਗਲਤ ਲੀਡਰਾਂ ਨੂੰ ਗਲਤ ਲੋਕਾਂ ਨੂੰ ਐਕਸਪੋਜ਼ ਕਰਨਾ ਜਿਹੜੇ ਲੋਕ ਸਿਆਸਤ ਦੇ ਵਿੱਚ ਨੇ। ਤੇ ਇਸੇ ਇਮਾਨਦਾਰੀ ਇਸੇ ਇਨਕਲਾਬ ਦਾ ਨਾਅਰਾ ਇਹ ਪਾਰਟੀ ਨੇ ਦਿੱਤਾ ਤੇ ਪੰਜਾਬ ਦੇ ਲੋਕਾਂ ਨੇ ਇਹਦੇ ਤੇ ਭਰੋਸਾ ਕੀਤਾ। ਪਰ ਵਿਦਨ 1 ਈਅਰ 1 ਸਾਲ ਦੇ ਵਿੱਚ ਹੀ ਇਸ ਪਾਰਟੀ ਦੇ ਘੱਟੋ ਘੱਟ 2 ਤਾਂ MLA ਤੇ 3-4 ਵਿਧਾਇਕ, ਦੋ ਮੰਤਰੀ ਸੱਚ ਮਾਫ ਕਰਨਾ 2 ਮੰਤਰੀ ਜਿਹੜੇ ਆ ਉਹ ਇਹਨਾਂ ਨੂੰ ਪਾਸੇ ਲਾਉਣਾ ਪਿਆ, ਸਿੰਗਲਾ ਸਾਹਿਬ ਮਾਨਸਾ ਤੋਂ ਤੇ ਸਰਾਰੀ ਸਾਹਿਬ। ਤੇ ਉਸ ਤੋਂ ਬਾਅਦ ਅਮਿਤ ਰਤਨ ਨੂੰ ਤਾਂ ਗ੍ਰਿਫਤਾਰ ਕਰਨਾ ਪਿਆ। ਇਸ ਤੋਂ ਇਲਾਵਾ ਜੌੜਾ ਮਾਜਰਾ, ਪਠਾਨ ਮਾਜਰਾ, ਹੋਰ ਕਿੰਨੇ ਵਿਧਾਇਕ ਆ ਜਿਹੜੇ ਉਹ ਚਰਚਾ ਦੇ ਵਿੱਚ ਰਹੇ। ਤੇ ਅੱਜ ਗੱਲ ਕਰਾਂਗੇ ਸ਼ੀਤਲ ਅੰਗਰਾਲ ਦੀ। ਸ਼ੀਤਲ ਅੰਗਰਾਲ ਦੀ ਹੁਣ ਇੱਕ ਚਰਚਿਤ ਵੀਡੀਓ ਵਾਇਰਲ ਹੋਈ ਹੈ, ਇੱਕ ਕਥਿਤ ਵੀਡੀਓ ਕਹਿ ਸਕਦੇ ਹਾਂ, ਪਰ ਉਹ ਜਿਹੜੀ ਵੀਡੀਓ ਆ ਉਹ ਜਿਹੜੇ ਟਵਿੱਟਰ ਤੇ ਲੋਕ ਜਿਹੜੇ ਹਮੇਸ਼ਾ ਤੱਥਾਂ ਦੇ ਨਾਲ ਆਧਾਰ ਦੇ ਉੱਤੇ ਗੱਲ ਕਰਦੇ ਆ ਉਹਨਾਂ ਦਾ ਦਾਅਵਾ ਇਹ ਹੈ ਕਿ ਵੀਡੀਓ ਸਹੀ ਹੈ। ਮਾਨਕ ਗੋਇਲ ਜਿਹੜੇ ਕਿ RTI ਐਕਟਿਵਿਸਟ ਨੇ ਤੇ ਇਹ ਉਹ ਨੇ RTI ਐਕਟਿਵਿਸਟ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਦੇ ਜਹਾਜ਼ਾਂ ਦੀਆਂ ਫੇਰੀਆਂ ਦਾ ਬਿਊਰਾ ਮੰਗਿਆ ਸੀਗਾ ਤੇ ਨੌਜਵਾਨ ਐਕਟਿਵਿਸਟ ਨੇ, ਅੱਜ ਕੱਲ੍ਹ ਪੋਲੀਟੀਕਲ ਤੌਰ ਤੇ ਕਾਫੀ ਐਕਟਿਵ ਨੇ ਤੇ ਕਿਸੇ ਸਮੇਂ ਇਹ ਅੰਗ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦਾ। ਉਹਨਾਂ ਦੇ ਟਵਿੱਟਰ ਹੈਂਡਲ ਤੇ ਇੱਕ ਆਡੀਓ ਜਿਹੜੀ ਉਹ ਪਾਈ ਗਈ ਆ। ਉਸ ਆਡੀਓ ਦੇ ਵਿੱਚ ਸ਼ੀਤਲ ਅੰਗਰਾਲ ਕਿਹਾ ਜਾ ਰਿਹਾ ਕਿ ਸ਼ੀਤਲ ਅੰਗਰਾਲ ਆ ਜਿਹੜਾ ਉਹ ਕਿਸੇ ਬੰਦੇ ਨੂੰ ਧਮਕਾ ਰਿਹਾ ਤੇ ਇੱਥੋਂ ਤੱਕ ਧਮਕਾ ਰਿਹਾ ਵਾ ਕਿ ਸ਼ੀਤਲ ਅੰਗਰਾਲ ਉਹਨੂੰ ਕਹਿ ਰਿਹਾ ਕਿ ਤੇਰੇ ਤੇ ਮੈਂ ਚਿੱਟੇ ਦਾ ਪਰਚਾ ਪਵਾ ਦੂੰਗਾ। ਹੈਲੋ, ਨਮਸਤੇ ਭਾਜੀ। ਔਰ ਜੀ ਹਾਂਜੀ ਹਾਂਜੀ। ਉਹ ਚਾਹਨਾ ਕੀ ਹੈ ਯਾਰ, ਦੱਸ ਯਾਰ। ਕੁਛ ਨਹੀਂ ਦਾਦੂ ਚਾਹਨਾ ਦੱਸ ਕੀ ਹੈ ਤੂੰ? ਕੁਛ ਨਹੀਂ ਚਾਹੁੰਦਾ ਭਾਜੀ। ਮੈਂ ਤੇਰਾ ਜਿੰਨਾ ਪਿਆਰ ਕਰਨਾ ਕਰ ਲਿਆ ਹੀ। ਮੈਂ ਜੁੱਤੀਆਂ ਮਾਰਦਾ ਘੜੀਸਦਾ ਘਰੋਂ ਕੱਢ ਕੇ ਲੈ ਕੇ ਆਉਂਗਾ। ਅੱਛਾ ਹਾਂ, ਮੇਰੀ ਰਿਕਾਰਡਿੰਗ ਕਰਕੇ ਰੱਖ ਲਈ ਇਹ ਕਰ ਸਕਦਾ ਤੂੰ। ਅੱਜ ਚਲੋੜਾ ਮੇਰਾ ਭਈਆ ਚੋਰੀ ਕਰਕੇ ਮੇਰੇ ਦਫ਼ਤਰ ਭੱਜਿਆ ਹੋਇਆ, ਤੂੰ ਉਹਨੂੰ ਸਮਾਨ ਲੈ ਕੇ ਪਾ ਕੇ ਦੇਣਾ ਮੈਂ? ਭਾਜੀ ਗੱਲ ਸੁਣੋ। ਹਾਂ, ਤੂੰ ਜਦੋਂ ਪਿਛਲੇ 15 ਦੇ ਡਰਾਮੇ ਨੇ ਤੇਰੇ ਮੈਂ ਮੂੰਹ ਵੱਲ ਦੇਖਣ ਦੇ ਆ, ਤੇਰੇ ਕੋਲ ਮੈਂ ਕੁਝ ਦੇਣਾ ਤੇਰਾ? ਤੂੰ ਦੱਸ ਪਹਿਲੇ। ਮੈਂ ਯਾਰ ਮੈਂ ਤੇ ਉਹਦਾ ਦੀ ਮਦਦ ਕੀਤੀ ਵਿਚਾਰੇ ਦੀ। ਮੈਂ ਤੇਰੇ ਦੱਸਦਾ ਹੀ ਤੇਰੇ ਘਰ ਦੇ ਭਾਂਡੇ ਵਿਕ ਜਾਣਗੇ ਇਹ ਮੇਰਾ ਪੰਗਾ ਲਏਗਾ। ਤੇਰੇ ਘਰ ਦੇ ਭਾਂਡੇ ਵਿਕਾ ਦੂੰਗਾ, ਸਮਝ ਆ ਗਈ ਨਾ। ਤੇਰੇ ਦਿਮਾਗ ਦਾ ਤਾਂ ਭੁਲੇਖਾ ਕਿਤੇ ਕੱਢ ਦੇ ਦਿਮਾਗ 'ਚ ਕੋਈ। ਹਾਂ, ਮੇਰੇ ਨਾਲ ਤੂੰ ਜਿਹੜਾ ਮੇਰੇ ਨਾਲ ਪੰਗਾ ਪਾਣ ਡਿਆ ਨਾ, ਇਹ ਬੰਦੇ ਤੇ ਕਿਹੜਾ ਸਾਹਮਣੇ ਆ ਪੰਗਾ ਪਾ ਮੇਰੇ ਨਾਲ। ਮੈਂ ਤਾਂ ਪੱਟਣ ਡਿਆ ਕਦੇ ਆਪਣੀ ਫੋਟੋ ਪਾਣ ਡਿਆ, ਤੇਰੇ ਪੱਲੇ ਕੀ ਹੋਏ? ਨਹੀਂ ਮੈਂ ਤੁਹਾਡਾ ਸਾਥ ਦਿੱਤਾ ਮੇਰਾ ਹੈ ਤੇ ਮੈਂ ਕੀ ਬੁਰਾ ਕੀਤਾ ਤੁਹਾਡੇ ਨਾਲ? ਹੈ ਵੀ ਬਕਵਾਸ ਕਰਨ ਡਿਆ। ਮੈਂ ਜੁੱਤੀਆਂ ਘਰ ਆ ਕੇ ਮਾਰਾਂਗਾ, ਤੇਰਾ ਲਿਹਾਜ਼ ਕਰੀ ਜਾਂਦਾ, ਤੇਰਾ ਲਿਹਾਜ਼ ਕਰੀ ਜਾਂਦਾ। ਮੈਨੂੰ ਇਹਨਾਂ ਦੱਸ ਦੋ ਮੈਂ ਕੀ ਬੁਰਾ ਕੀਤਾ ਤੁਹਾਡੇ ਨਾਲ? ਜਿੱਥੇ ਮੈਨੂੰ ਲੱਭ ਗਿਆ ਤੂੰ ਤੇਰਾ ਇਲਾਜ ਮੈਂ ਕਰਾਂਗਾ ਹੁਣ ਤੇਰਾ ਤੇ ਕੱਲ ਤੂੰ ਲੱਗੇ ਤੇਰੇ ਘਰ ਤੇ ਤੇਰਾ ਇਲਾਜ ਮੈਂ ਕੱਲ ਤੂੰ ਕਰਾਂਗਾ। ਤੂੰ ਕਹਿੰਦਾ ਤੇਰੇ ਮੈਂ ਭਾਂਡੇ ਪਕਾ ਦੂੰਗਾ ਤੇਰੇ ਮੈਂ ਭਾਂਡੇ ਪਕਾਉਂਗਾ ਤੇਰੇ। ਹੁਣ ਮੈਂ ਕੋਈ ਤੂੰ ਜਿਹੜੇ ਮੇਰੇ ਦਫ਼ਤਰ ਦੇ ਵਿੱਚ ਪੰਗੇ ਲੈਣ ਡਿਆ ਨਾ ਤੇਰੇ ਦਮ ਨਹੀਂ ਕੱਢਾ, ਤੂੰ ਮੇਰੇ ਨਾਲ ਲੜਾਈ ਲੈ ਲਵੇ, ਸਮਝ ਆ ਗਈ ਨਾ। ਤੇਰੇ ਮੈਂ ਕਿਸੇ ਬਦਮਾਸ਼ ਨੇ ਨਹੀਂ ਆਏਗਾ, ਤੇਰੇ ਬਦਮਾਸ਼ ਨੇ ਤੂੰ ਘੁੰਮਣ ਦੇ ਨਾਲ। ਹਾਂ ਭਾਜੀ ਗੱਲ ਸੁਣੋ, ਮੈਂ ਕਿਸੇ ਬਦਮਾਸ਼ ਨਾਲ ਨਹੀਂ ਜਾਂਦਾ, ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ। ਜਿਹੜਾ ਚਿੱਟਾ ਵੇਚਣਾ ਤੂੰ ਨਾਲ ਘੁੰਮਣ ਡਿਆ ਤੇ ਚਿੱਟੇ ਨਾਲ ਪਾਉਂਗਾ, ਚਿੱਟੇ ਨਾਲ ਪਾਉਂਗਾ ਤੇਰੇ ਨਾਲ। ਨਹੀਂ ਕੌਣ ਵੇਚਦਾ ਕਿੰਨੇ ਵੇਚਿਆ? ਜਿਹੜਾ ਚਿੱਟਾ ਵੇਚਦੇ ਮੇਰੇ ਵੈਸਟ ਦੇ ਵਿੱਚ ਉਹ ਤੂੰ ਨਾਲ ਘੁੰਮਣ ਡਿਆ, ਤੇਰੀ ਫੋਟੋ ਆ ਗਈ ਮੇਰੇ ਕੋਲ। ਮਨੋਜ ਵਗੈਰਾ ਸਾਰੇ ਸ਼ੀਤਲ ਮਾਲੀ ਆ, ਸਾਰੇ ਚਿੱਟਾ ਵੇਚਦੇ ਨੇ ਕੋਈ? ਮੇਰੀ ਗੱਲ ਸੁਣ ਲੈ, ਤੇਰੇ ਜੁੱਤੀਆਂ ਕਰਾਂਗਾ, ਤੇਰੇ ਛਿੱਤਰ ਕਰਾਂਗਾ, ਤੂੰ ਨੰਗਾ ਵੀ ਕਰਾਂਗਾ ਤੈਨੂੰ 2 ਦਿਨ 14 ਜਿਹਨੂੰ ਕਹਿੰਦੇ ਕੈਲੀ ਜਾ ਕੇ ਹੁਣ ਹੋਰ ਦੱਸ, ਠੀਕ ਆ? ਤੇ ਤੈਨੂੰ 2 ਦਿਨ ਜੇ ਤੇਰੀ ਜੁੱਤੀਆਂ ਨਾ ਫੇਰੀਆਂ ਮੈਂ ਤੇ ਮੇਰਾ ਨਾਮ ਵਟਾ ਦੀ,
ਤੇ ਤੇਰੀ ਮੈਂ ਬਦਮਾਸ਼ੀ ਨਹੀਂ ਬੰਦ ਕਰ। ਮੈਂ ਤੁਹਾਨੂੰ ਬੁਰਾ ਕੀ ਕੀਤਾ ਮੈਨੂੰ ਦੱਸੋ ਮੈਨੂੰ। ਮੈਂ ਤੈਨੂੰ ਨੰਗਾ ਕਰਕੇ ਗੱਲ ਨਹੀਂ ਪਹਿਲਾਂ ਮੈਨੂੰ ਭਾਜੀ ਇੱਕ ਗੱਲ ਦੱਸੋ ਮੈਂ ਤੁਹਾਨੂੰ ਬੁਰਾ ਕੀ ਕੀਤਾ। ਓਏ ਸੁਣ ਲੈ ਮੇਰੀ ਗੱਲ, ਜੇ ਤੈਨੂੰ ਕਦੇ ਚੌਂਕ 'ਚ ਨੰਗਾ ਨਾ ਕੀਤਾ ਨਾ ਮੇਰਾ ਨਾਮ ਬਤਾ ਦੀ ਬਸ। ਸੋ ਇਹ ਇਨਕਲਾਬ ਦਾ ਇੱਕ ਹੋਰ ਰੂਪ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਸ਼ੀਤਲ ਅੰਗਰਾਲ ਤੇ ਕੀ ਕੁਛ ਦਰਜ ਹੈ, ਕਿੰਨੇ ਪਰਚੇ ਦਰਜ ਹੈ, ਕਿੰਨੀਆਂ FIR ਦਰਜ ਹੈ, ਸ਼ੀਤਲ ਅੰਗਰਾਲ ਕਿਵੇਂ BJP ਦੇ ਵਿੱਚੋਂ ਇੰਪੋਰਟ ਕੀਤਾ ਗਿਆ, 2012 ਦੇ ਵਿੱਚ ਫੇਲੀਅਰ ਹੋਇਆ ਸ਼ੀਤਲ ਅੰਗਰਾਲ, 2022 ਦੇ ਵਿੱਚ ਕਿਵੇਂ MLA ਬਣਦਾ ਹੈ। ਸ਼ੀਤਲ ਅੰਗਰਾਲ ਅੰਮ੍ਰਿਤਪਾਲ ਦੇ ਉੱਤੇ, ਅੰਮ੍ਰਿਤਪਾਲ ਦੇ ਸਮਰਥਕਾਂ ਦੇ ਉੱਤੇ ਇਹ ਦੋਸ਼ ਲਾਉਂਦਾ ਕਿ ਇਹਨਾਂ ਨੇ ਮੈਨੂੰ ਧਮਕਾਇਆ ਵਾ। ਸ਼ੀਤਲ ਅੰਗਰਾਲ ਕਹਿੰਦਾ ਕਿ ਮੈਨੂੰ ਲਾਰੈਂਸ ਬਿਸ਼ਨੋਈ ਗਰੁੱਪ ਨੇ ਧਮਕੀਆਂ ਦਿੱਤੀਆਂ। ਸ਼ੀਤਲ ਅੰਗਰਾਲ DC ਦਫ਼ਤਰ ਦੇ ਵਿੱਚ ਜਾ ਕੇ ਮਾਫੀ ਮੰਗਦਾ ਵਾ, ਇੱਕ ਤਰੀਕੇ ਨਾਲ ਕੰਪਰੋਮਾਈਜ਼ ਕਰਦਾ ਵਾ। ਸ਼ੀਤਲ ਅੰਗਰਾਲ ਤੇ ਹੋਰ ਵੀ ਬਹੁਤ ਸਾਰੇ ਐਲੀਗੇਸ਼ਨਸ ਲੱਗਦੇ ਨੇ। ਸੋ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਬਾਅਦ ਤਫਸੀਲ ਦੱਸਦੇ ਹਾਂ ਇਸ ਰਿਪੋਰਟ ਦੇ ਵਿੱਚ, ਪਰ ਆਡੀਓ ਤੋਂ ਸ਼ੁਰੂ ਕਰੂੰਗਾ। ਆਡੀਓ ਦੇ ਵਿੱਚ ਸ਼ੀਤਲ ਅੰਗਰਾਲ ਇਹ ਗੱਲ ਕਹਿ ਰਿਹਾ ਸਾਹਮਣੇ ਵਾਲੇ ਬੰਦੇ ਨੂੰ ਕਿ ਤੂੰ ਬੰਦਾ ਬਣ ਜਾ, ਮੈਨੂੰ ਤੰਗ ਪਰੇਸ਼ਾਨ ਨਾ ਕਰ ਤੇ ਮੈਂ ਤੇਰੇ ਤੇ ਚਿੱਟੇ ਦਾ ਕੇਸ ਪਵਾ ਦੂੰਗਾ। ਇੱਥੋਂ ਇੱਕ ਗੱਲ ਸਾਫ਼ ਹੈ ਕਿ ਸਾਡੇ ਲੀਡਰ ਭਾਵੇਂ ਉਹ ਕਾਂਗਰਸ ਦੇ ਵਿੱਚ ਹੋਣ, ਭਾਵੇਂ ਉਹ ਅਕਾਲੀ ਦਲ ਦੇ ਵਿੱਚ ਹੋਣ ਤੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੋਣ ਤੇ ਚਾਹੇ ਹੁਣ ਉਹ BJP ਦੇ ਵਿੱਚ। BJP ਦੇ ਇੱਕ ਲੀਡਰ ਨੇ ਹੁਣੇ ਹਰਿਆਣੇ ਦੇ ਵਿੱਚ ਜਰਨਲਿਸਟ ਤੇ ਪਰਚਾ ਕਰਵਾਇਆ ਵਾ, ਸਿਰਫ ਇਸ ਕਰਕੇ ਕਿ ਉਹਨੇ ਸਵਾਲ ਕਰ ਲਏ। BJP ਦੇ ਜਰਨਲਿਸਟਾਂ ਨਾਲ ਕੈਸੇ ਤਾਲੁਕਾਤ ਨੇ, ਕਿਵੇਂ ਪ੍ਰੈਸ ਦੇ ਨਾਲ BJP ਸਿੱਝ ਰਹੀ ਹੈ। ਸਦੀਕੀ ਕੱਪਣ ਵਰਗੇ ਲੋਕ ਤੁਹਾਨੂੰ ਯਾਦ ਹੋਣਗੇ। ਇਸ ਤੋਂ ਇਲਾਵਾ ਉਹ ਲੋਕ ਯਾਦ ਹੋਣਗੇ ਜਿਨ੍ਹਾਂ ਦੇ ਅਦਾਰੇ ਖਰੀਦ ਕੇ ਤੇ ਉਹਨਾਂ ਨੂੰ ਬਾਹਰ ਕਢਾਇਆ ਗਿਆ। ਸੋ ਇਹ ਤਾਂ ਤਰਜ਼ ਅਮਲ ਹੈ, ਆਪਾਂ ਦੇਖ ਹੀ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਾਰੇ ਜੇ ਗੱਲ ਕਰਾਂ ਤਾਂ ਤਾਜ਼ੀ ਚਰਚਾ ਬੁੱਧਰਾਮ ਬਾਰੇ ਕੀਤੀ ਜਾ ਸਕਦੀ ਹੈ, ਕਿਉਂਕਿ ਉਹਨਾਂ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ। ਪਟਿਆਲਾ ਯੂਨੀਵਰਸਿਟੀ ਦਾ 35 ਕਰੋੜ ਰੁਪਏ ਦਾ ਕੱਟ ਲੱਗਿਆ ਬਜਟ ਦੇ ਵਿੱਚ। ਖੈਰ ਆਪਾਂ ਗੱਲ ਸ਼ੀਤਲ ਅੰਗਰਾਲ ਦੀ ਕਰਦੇ ਹਾਂ। ਸ਼ੀਤਲ ਅੰਗਰਾਲ ਉਹ ਪਰਚਾ ਪਾਉਣ ਦੀ ਗੱਲ ਕਰ ਰਿਹਾ ਵਾ ਤੇ ਕਹਿ ਰਿਹਾ ਕਿ ਮੈਂ ਤੇਰੇ ਤੇ ਪਰਚਾ ਪਾ ਦੂੰਗਾ ਚਿੱਟੇ ਦਾ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਆਮ ਜਿਹੜਾ ਲੀਡਰ ਹੈ, ਜਿਹਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ, ਸਾਲ ਡੇਢ ਸਾਲ ਪਹਿਲਾਂ, ਜਿਹਦੀ ਕੋਈ ਏਡੀ ਜ਼ਿਆਦਾ ਪੋਲੀਟੀਕਲ ਤੌਰ 'ਤੇ ਏਡੀ ਕੋਈ ਹੈਸੀਅਤ ਨਹੀਂ ਸੀ, ਹਾਲਾਂਕਿ ਵਿਚਰਦੇ ਹੋਣੇ ਆ, ਗੱਲਬਾਤ ਕਰਦੇ ਹੋਣੇ, ਲੋਕਾਂ ਦੇ ਕੰਮਕਾਰ ਕਰਾਉਂਦੇ ਹੋਣੇ ਆ, ਪਰ ਬਿਨਾਂ ਪਾਵਰ ਦੇ ਕੰਮਕਾਰ ਕਿੰਨੇ ਕੁ ਹੁੰਦੇ ਆਪਾਂ ਨੂੰ ਪਤਾ ਹੀ ਹੈ। ਉਹ ਬੰਦਾ ਕਿਸੇ ਬੰਦੇ ਨੂੰ ਧਮਕਾ ਰਿਹਾ ਵਾ ਕਿ ਮੈਂ ਤੇਰੇ ਤੇ ਚਿੱਟੇ ਦਾ ਪਰਚਾ ਪਾ ਦੂੰ। ਇਹਦਾ ਮਤਲਬ ਇਹ ਹੈ ਕਿ ਕੀ ਵਿਧਾਇਕਾਂ ਕੋਲੇ ਪਾਵਰਾਂ ਵਾ ਕਿ ਇਹਨਾਂ ਨੇ ਪਰਚਾ ਕਿਹਦੇ ਤੇ ਪਾਉਣਾ ਤੇ ਕਿਹਦੇ ਤੇ ਨਹੀਂ ਪਾਉਣਾ। ਕਿ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਉੱਤੇ ਦੋਸ਼ ਲਾਉਂਦੇ ਸੀ ਤੁਸੀਂ ਕਿਸੇ ਵੇਲੇ, ਤੇ ਅੱਜ ਤੁਹਾਡੇ ਬੰਦੇ ਹੀ ਲੋਕਾਂ ਨੂੰ ਧਮਕਾ ਰਹੇ ਨੇ, ਤੇ ਇਹਦਾ ਮਤਲਬ ਤੁਹਾਡਾ ਜਿਹੜਾ ਬਦਲਾਅ ਦਾ ਨਾਅਰਾ ਸੀ, ਤੁਹਾਡਾ ਜਿਹੜਾ ਪੋਲੀਟੀਕਲ ਰਿਫਾਰਮ ਦਾ ਨਾਅਰਾ ਸੀ, ਤੁਹਾਡਾ ਜਿਹੜਾ ਇਨਕਲਾਬ ਦਾ ਨਾਅਰਾ ਸੀ, ਉਹਦੀ ਫੂਕ ਨਿਕਲ ਗਈ ਹੈ। ਔਰ ਕਿਉਂਕਿ ਤੁਸੀਂ ਇੱਕ ਬੜਾ ਇਮਾਨਦਾਰੀ ਵਾਲਾ, ਜਿਵੇਂ ਇੱਕ ਲਾਇਸੈਂਸਡ ਇਮਾਨਦਾਰੀ ਹੁੰਦੀ ਹੈ ਨਾ ਕਿ ਸਾਡੇ ਕੋਲ ਹੀ ਇਮਾਨਦਾਰੀ ਆ, ਅਸੀਂ ਇਮਾਨਦਾਰ ਹਾਂ, ਦੂਜੇ ਕਿਸੇ ਕੋਲ ਇਮਾਨਦਾਰੀ ਨਹੀਂ ਹੈ। ਅੱਜ ਤੁਹਾਡੇ ਸਾਲ ਦੇ ਵਿੱਚ 6-7 ਬੰਦੇ ਇਮਾਨਦਾਰੀ ਵਾਲੇ ਚੱਕਰ 'ਚ ਹੀ ਰਗੜੇ ਗਏ ਆ। ਤੇ ਸ਼ੀਤਲ ਅੰਗਰਾਲ ਦੇ ਉੱਤੇ 9 FIR ਦਰਜ ਨੇ। ਸ਼ੀਤਲ ਅੰਗਰਾਲ 2012 ਦੀ ਗੱਲ ਹੈ, ਜਦੋਂ ਸੁਸ਼ੀਲ ਰਿੰਕੂ ਤੋਂ ਹਾਰ ਗਿਆ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ, ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਮਾਫ ਕਰਨਾ, BJP ਦੀ ਟਿਕਟ ਤੇ ਲੜਿਆ ਸੀਗਾ। 2012 ਦੀ ਗੱਲ ਹੈ ਤੇ ਇਹ ਹਾਰ ਗਿਆ ਸੀਗਾ ਸੁਸ਼ੀਲ ਰਿੰਕੂ ਤੋਂ, ਤੇ ਸੁਸ਼ੀਲ ਰਿੰਕੂ 2017 ਦੇ ਵਿੱਚ MLA ਬਣ ਗਿਆ ਸੀਗਾ। ਇਹ BJP ਦੇ ਸ਼ਡਿਊਲ ਕਾਸਟ ਮੋਰਚਾ ਦਾ ਸਟੇਟ ਜਨਰਲ ਸੈਕਟਰੀ ਰਿਹਾ ਵਾ ਤੇ ਕਾਫੀ ਨੇੜੇ ਸੀ ਇਹ ਜਿਹੜੇ ਵਿਜੇ ਸਾਂਪਲਾ ਸਾਹਿਬ ਨੇ, ਜਿਹੜੇ ਫਾਰਮਰ ਯੂਨੀਅਨ ਮਿਨਿਸਟਰ ਨੇ, ਉਹਨਾਂ ਦੇ ਕਾਫੀ ਨੇੜੇ ਸੀਗਾ। ਤੇ ਹੁਣ ਜਿਹੜੇ SC ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਸਾਂਪਲਾ। ਤੇ ਇਸ ਤੋਂ ਇਲਾਵਾ ਇਹਨੇ 24 ਸਤੰਬਰ ਦੀ ਗੱਲ ਆ, ਸਤੰਬਰ ਮਹੀਨੇ 2024 ਦੀ ਗੱਲ ਆ, 24 ਸਤੰਬਰ ਦੀ ਗੱਲ ਹੈ, 2022 ਦੀ ਗੱਲ ਹੈ, ਜਦੋਂ ਜਲੰਧਰ ਦੇ ਵਿੱਚ ਇਹਨਾਂ ਨੇ ਕੋਰਟ ਕੰਟਰੋਵਰਸੀ ਮਾਮਲੇ ਦੇ ਵਿੱਚ ਮਾਫੀ ਮੰਗੀ ਸੀਗੀ। ਇਸ ਤੋਂ ਇਲਾਵਾ PCS ਅਫਸਰ ਦੇ ਮਾਮਲੇ ਦੇ ਵਿੱਚ ਇਹਨੇ ਇੱਕ ਪ੍ਰੋਟੈਸਟ ਹੋਲਡ ਕੀਤਾ ਸੀਗਾ ਤੇ ਫਿਰ DC ਸਟਾਫ ਤੋਂ ਇਹਨੇ ਮਾਫੀ ਮੰਗੀ ਸੀਗੀ, ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ ਸੀਗਾ। ਫਿਰ ਇਹਨੇ ਉਹ ਜਿਹੜੇ ADC ਜਲੰਧਰ ਉੱਤੇ ਕਾਫੀ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਗੰਭੀਰ। ਇਹਦੇ ਨਾਲ DC Employee Office Union claims MLA ਸ਼ੀਤਲ ਅੰਗਰਾਲ feels regret over the controversy। DC ਆਫਿਸ ਦੇ EMPLOYEES ਦੇ ਨਾਲ ਵੀ ਇਹਨਾਂ ਦਾ ਕੋਈ ਝਗੜਾ ਪਿਆ ਸੀ, ਬਾਅਦ ਦੇ ਵਿੱਚ ਇਹਨਾਂ ਨੇ ਉੱਥੇ ਵੀ ਸਟੈਪ ਬੈਕ ਕੀਤਾ। ਇਸ ਤੋਂ ਇਲਾਵਾ ਸ਼ੀਤਲ ਅੰਗਰਾਲ ਤੇ 9 FIR ਦਰਜ ਨੇ, ਜਿਹੜਾ ਕਿ ਇਹਨਾਂ ਨੇ ਹਲਫਨਾਮਾ ਜਾਂ RTI ਦੇ ਹਵਾਲੇ ਦੇ ਨਾਲ ਤੁਸੀਂ ਉਹ ਗੱਲਾਂ ਕਰ ਸਕਦੇ ਹੋ ਕਿ ਉਹ ਉੱਥੇ ਦਾਅਵਾ ਕਰ ਸਕਦੇ ਹੋ। ਸ਼ੀਤਲ ਅੰਗਰਾਲ ਇਹ ਵੀ ਕਹਿੰਦਾ ਰਿਹਾ ਕਿ ਮੈਨੂੰ ਅੰਮ੍ਰਿਤਪਾਲ ਦੇ ਸਮਰਥਕ ਗਾਲਾਂ ਕੱਢਦੇ। ਸ਼ੀਤਲ ਅੰਗਰਾਲ ਨੇ ਇੱਕ ਵਾਰੀ ਇਹ ਵੀ ਦਾਅਵਾ ਕੀਤਾ ਸੀਗਾ ਕਿ BJP ਮੈਨੂੰ ਟਿਕਟ ਜਿਹੜੀ ਹੈ ਉਹ ਕਹਿੰਦੇ ਵਾਪਸ ਆ ਜਾ, ਕਰੋੜਾਂ ਰੁਪਈਆ ਦਾ ਇਹਨਾਂ ਨੇ ਹਵਾਲਾ ਦਿੱਤਾ ਸੀਗਾ। ਬਾਅਦ ਦੇ ਵਿੱਚ ਉਹ ਗੱਲਾਂ ਤਥਾਤਮਕ ਤੌਰ 'ਤੇ ਆਮ ਆਦਮੀ ਪਾਰਟੀ ਸਾਬਤ ਨਹੀਂ ਕਰ ਪਾਈ।
ਸੋ ਹੁਣ ਇੱਕ ਆਡੀਓ ਵਾਇਰਲ ਹੈ ਜਿਹਦੇ ਵਿੱਚ ਸ਼ੀਤਲ ਉਂਗਰਾਲ ਇੱਕ ਲੋਕਲ ਬੰਦੇ ਨੂੰ ਜਾਂ ਕਹਿ ਲਓ ਕਿ ਇੱਕ ਆਮ ਸਧਾਰਨ ਜਨ ਨੂੰ ਧਮਕਾ ਰਿਹਾ ਤੇ ਕਹਿ ਰਿਹਾ ਕਿ ਮੈਂ ਤੇਰੇ ਤੇ ਚਿੱਟੇ ਦਾ ਕੇਸ ਪਾ ਦਿਆਂਗਾ। ਤੇ ਜਿਹੜੇ ਇਮਾਨਦਾਰੀ ਵਾਲਾ ਸਰਟੀਫਿਕੇਟ ਲਾਇਸੈਂਸਡ ਇਮਾਨਦਾਰੀ ਵਾਲੀਆਂ ਦਾਅਵੇ ਕਰਦੇ ਸੀਗੇ ਉਹਨਾਂ ਦੇ ਅੱਜ ਦਿੱਲੀ ਦੇ ਵਿੱਚ ਕਿਹੜੇ ਐਲੀਗੇਸ਼ਨ ਲੱਗ ਰਹੇ ਨੇ? ਸਤਿੰਦਰ ਜੈਨ ਕਿਹੜੇ ਦੋਸ਼ਾਂ ਤਹਿਤ ਬੰਦ ਹੈ? CBI ਨੇ ਮਨੀਸ਼ ਸਿਸੋਦੀਆ ਨੂੰ ਕਿਉਂ ਘੇਰਿਆ? ਹਾਲਾਂਕਿ ਖੁਦ ਕਹਿੰਦੇ ਰਹੇ ਅਰਵਿੰਦ ਕੇਜਰੀਵਾਲ ਛਾਤੀ ਤੇ ਹੱਥ ਠੋਕ ਕੇ ਕਿ ਅਸੀਂ ਇਮਾਨਦਾਰ ਹਾਂ, ਜੇ ਸਾਡੇ ਵਿਰੁੱਧ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਕਰੋ ਪਰਚਾ ਦਰਜ, ਕਰੋ ਪੁੱਛ ਪੜਤਾਲ। ਅਗਲੇ ਨੇ ਕਰਨ ਲੱਗ ਪਏ। ਹੁਣ ਜੇ ਪੰਜਾਬ ਦੇਖੋ, ਪੰਜਾਬ ਦੇ ਵਿੱਚ ਪਿਛਲੇ ਦਿਨੀ ਆਪਾਂ ਇੱਕ ਰਿਪੋਰਟ ਕੀਤੀ ਸੀ ਜਿਹਦੇ ਵਿੱਚ 15-20 ਕਾਂਗਰਸੀਆਂ ਦੇ ਨਾਂ ਲਏ ਸੀਗੇ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਦੇ ਨੇ ਸ਼ਿਕੰਜਾ ਕੱਸਿਆ ਵਾ। ਤੇ ਹੁਣ ਜੇ ਪੰਜਾਬ ਦੇ ਵਿੱਚ ਕਾਰਵਾਈ ਕਰਦੀ ਹੈ ਕੋਈ ਏਜੰਸੀ ਤਾਂ ਜੀ ਅਸੀਂ ਬੜੇ ਇਮਾਨਦਾਰ ਹਾਂ ਤੇ ਅਸੀਂ ਬੜੇ ਹਮਲਾਵਰ ਹਾਂ ਤੇ ਬੜੇ ਧੜੱਲੇਦਾਰ ਹਾਂ, ਤੇ ਜੇ ਦਿੱਲੀ ਦੇ ਵਿੱਚ ਕਾਰਵਾਈ ਹੋ ਗਈ ਤੇ ਫਿਰ ਅਸੀਂ ਵਿਕਟਮ ਹੈ। ਇਹ ਕਿਹੋ ਜਿਹਾ ਪੈਮਾਨਾ ਹੋਇਆ ਪੋਲੀਟਿਕਸ ਕਰਨ ਦਾ? ਸੋ ਇੱਕ ਵਾਰ ਫਿਰ ਤੋਂ ਇਹਨਾਂ ਦਾ ਜਿਹੜਾ ਚਰਚਿਤ ਵਿਧਾਇਕ ਹੈ ਉਹਨੇ ਚੰਨ ਚਾੜ੍ਹਤਾ। ਉਹਦੀ ਵੀਡੀਓ ਮਾਨਕ ਗੋਇਲ ਜਿਹੜੇ ਕਿ RTI ਐਕਟਿਵਿਸਟ ਨੇ ਉਹਨਾਂ ਦੇ ਟਵਿੱਟਰ ਹੈਂਡਲ ਤੋਂ ਕਾਫੀ ਸ਼ੇਅਰ ਹੋਈ ਹੈ। ਇਹ ਉਹੀ ਐਕਟਿਵਿਸਟ ਨੇ ਜਿਹੜੇ ਕਦੇ ਇਸ ਪਾਰਟੀ ਦਾ ਹਿੱਸਾ ਰਹਿ ਚੁੱਕੇ ਨੇ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਪਾਰਟੀ ਪੋਲੀਟੀਕਲ ਰਿਫਾਰਮਸ ਦੇ ਬਾਰੇ ਗੱਲਬਾਤ ਕਰਦੀ ਸੀ ਤੇ ਮਾਨਕ ਗੋਇਲ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ CM ਦੇ ਹਵਾਈ ਝੂਟਿਆਂ ਦਾ ਹਿਸਾਬ ਕਿਤਾਬ ਜਿਹੜਾ ਉਹ ਮੰਗ ਚੁੱਕੇ ਨੇ RTI ਦੇ ਤੌਰ ਤੇ। ਸੋ ਇਹ ਅੱਜ ਕੱਲ੍ਹ ਵੀਡੀਓ ਜਿਹੜੀ ਹੈ ਬੜੀ ਚਰਚਾ ਦੇ ਵਿੱਚ ਹੈ। ਇਨਕਲਾਬੀਆਂ ਨੂੰ ਥੋੜ੍ਹਾ ਜਿਹਾ ਹੋਸ਼-ਹਵਾਸ ਦੇ ਨਾਲ ਚੱਲਣਾ ਚਾਹੀਦਾ। ਸ਼ੀਤਲ ਉਂਗਰਾਲ ਜੀ, ਤੁਹਾਨੂੰ ਲੋਕਾਂ ਨੇ ਵੋਟਾਂ ਧਮਕਾਉਣ ਵਾਸਤੇ ਨਹੀਂ ਪਾਈਆਂ। ਸ਼ੀਤਲ ਉਂਗਰਾਲ ਜੀ, MLA ਸਾਹਿਬ, ਸਤਿਕਾਰਯੋਗ MLA ਸਾਹਿਬ, ਤੁਹਾਨੂੰ ਲੋਕਾਂ ਨੂੰ ਤੰਗ ਠਿੱਠ ਕਰਨ ਵਾਸਤੇ ਵੋਟਾਂ ਨਹੀਂ ਪਾਈਆਂ। ਤੁਹਾਨੂੰ ਇਹ ਨਹੀਂਗਾ ਲੋਕਾਂ ਨੇ ਇਖਤਿਆਰ ਦਿੱਤਾ ਕਿ ਜਾ ਕੇ DC ਦਫ਼ਤਰ ਜਾਓ ਤੇ ਉੱਥੇ ਲਾ ਦਿਓ ਐਲੀਗੇਸ਼ਨ ਤੇ ਬਾਅਦ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਕਰਦੇ ਫਿਰੋ। ਲੋਕਾਂ ਨੇ ਤੁਹਾਨੂੰ ਨੁਮਾਇੰਦਾ ਚੁਣਿਆ ਆਪਣੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਵਾਸਤੇ, ਪਾਲਿਸੀਆਂ ਲਿਆਉਣ ਵਾਸਤੇ, ਬਿਹਤਰ ਪਾਲਿਸੀਆਂ ਲਿਆਉਣ ਵਾਸਤੇ। ਪਰ ਠੀਕ ਹੈ, ਤੁਸੀਂ ਆਪਣਾ ਸਿਆਸੀ ਕੱਦ ਹੋਰ ਉੱਚਾ ਕਰਨਾ ਚਾਹੁੰਦੇ ਹੋ, ਪਰ ਸਿਆਸੀ ਕੱਦ ਉੱਚਾ ਕਰਨ ਦੇ ਨਾਲ ਨਾਲ, ਸਿਆਸੀ ਇੱਛਾਵਾਂ ਦੀ ਪੂਰਤੀ ਦੇ ਨਾਲ ਨਾਲ ਥੋੜ੍ਹਾ ਜਿਹਾ ਸਹਿਜ ਤੋਂ ਕੰਮ ਲਓ। ਲੋਕ ਨੁਮਾਇੰਦਾ ਕਦੇ ਵੀ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਪੇਸ਼ ਨਹੀਂ ਆਉਂਦਾ ਜਿਸ ਤਰੀਕੇ ਨਾਲ ਤੁਸੀਂ ਉਸ ਵੀਡੀਓ ਦੇ ਵਿੱਚ, ਆਡੀਓ ਦੇ ਵਿੱਚ ਜਿਹੜਾ ਉਹ ਜਿਸ ਆਡੀਓ ਦੇ ਹਵਾਲੇ ਦੇ ਨਾਲ ਕਿਹਾ ਜਾ ਰਿਹਾ ਕਿ ਤੁਸੀਂ ਧਮਕਾ ਰਹੇ ਹੋ, ਚਿੱਟੇ ਦਾ ਪਰਚੇ ਦੀ ਗੱਲ ਕਰ ਰਹੇ ਹੋ। ਚਿੱਟੇ ਦੇ ਪਰਚੇ, ਲੋਕ ਪਹਿਲਾਂ ਹੀ ਚਿੱਟੇ ਦੇ ਪਰਚਿਆਂ ਤੋਂ, ਝੂਠੇ ਪਰਚਿਆਂ ਤੋਂ, ਰਵਾਇਤੀ ਧਿਰਾਂ ਤੋਂ ਬੜੇ ਤੰਗ ਪਰੇਸ਼ਾਨ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।